ਮੋਟਰਵੇ ਤੇ ਭੇਰੇ ਦੇ ਲਾਗੇ ਨਾ 4 ਦਿਨ ਪਹਿਲੇ ਇੱਕ ਅਫਸੋਸਨਾਕ ਵਾਕਿਆ ਪੇਸ਼ ਆਇਆ ਜਿਹਦੇ ਵਿੱਚ ਇੱਕ ਹੀ ਖਾਨਦਾਨ ਦੇ 4 ਬੰਦੇ ਜਿਹੜੇ ਆ ਨਾ ਉਹ ਜ਼ਿੰਦਗੀ ਦੀ ਬਾਜ਼ੀ ਹਾਰ ਗਏ। ਗੋਰਮੇ ਬੇਕਰੀ ਖਾਨਕਾ ਡੋਗਰਾਂ ਤੋਂ ਸਾਡੇ ਸਾਰੇ ਘਰ ਵਾਲੇ ਨੇ ਜੂਸ ਲਿਆ। ਜੂਸ ਹੈਗਾ ਜੀ ਫਰੂਟੀ ਨਾਮ ਦਾ ਕੋਈ ਜੂਸ। ਜਦੋਂ ਭੇਰੇ ਪਹੁੰਚ ਗਏ ਉਹਨਾਂ ਦਾ ਵੱਸ ਨਹੀਂ ਚੱਲਿਆ। ਇਸ ਹੱਦ ਤੱਕ ਡਰਾਈਵਰ ਜਿਹੜਾ ਸੀ ਉਹ ਬੇਬਸ ਹੋ ਗਿਆ। ਉਹਦਾ ਜਦੋਂ ਬਿਆਨ ਸੁਣਦੇ ਆ ਯਕੀਨ ਕਰੋ ਕਿ ਇੱਕ ਵਾਰੀ ਨਾ ਰੂਹ ਕੰਬ ਜਾਂਦੀ ਆ ਕਿ ਜਨਾਬ ਐਡੀ ਵੱਡੀ ਮੋਟਰਵੇ ਤੁਸੀਂ ਬਣਾ ਦਿੱਤੀ ਆ, ਇਧਰੋਂ ਚੜ ਕੇ ਅਗਲੇ ਪਾਸੇ ਲੱਥੋ ਤੇ ਥੱਬਾ ਰੁਪਈਆਂ ਦਾ ਜਨਾਬ ਤੁਸੀਂ ਲੈ ਲੈਣੇ ਆ। ਉਦੋਂ ਤੁਹਾਨੂੰ ਨਾ ਸ਼ਰਮ ਆਂਦੀ ਪੈਸੇ ਲੈਣ ਲੱਗਿਆ, ਨਾ ਹਯਾ ਆਂਦਾ ਵਾ। ਕਿਸੇ ਇੰਟਰਚੇਂਜ ਦੇ ਉੱਪਰ ਰੈਸਕਿਊ 1122 ਬਿਠਾ ਦਿਓ। ਰੈਸਕਿਊ ਜਨਾਬ 1 ਘੰਟੇ ਬਾਅਦ ਕਹਿੰਦਾ ਉੱਥੇ ਪਹੁੰਚਿਆ ਵਾ। ਕਦੀ ਮੋਟਰਵੇ ਤੇ ਡਕੈਤੀ ਹੋ ਜਾਂਦੀ ਆ, ਕਦੀ ਮੋਟਰਵੇ ਤੇ ਜ਼ਿਆਦਤੀ ਹੋ ਜਾਂਦੀ ਆ, ਕਦੀ ਮੋਟਰਵੇ ਤੇ ਜਨਾਬ ਬੰਦੇ ਮਰ ਜਾਂਦੇ ਆ, ਕਦੀ ਮੋਟਰਵੇ ਤੇ ਚੀਜ਼ਾਂ ਖਾਣ ਦੇ ਨਾਲ ਬੰਦਿਆਂ ਦੀ ਹਲਾਕਤ ਹੋ ਜਾਂਦੀ ਆ, ਕਦੀ ਜਨਾਬੇ ਵਾਲੀ ਉੱਥੋਂ ਚੀਜ਼ਾਂ ਮਹਿੰਗੀਆਂ ਮਿਲਦੀਆਂ ਵਾ। ਵੀ ਉੱਥੇ ਕੋਈ ਕਾਨੂੰਨ ਨਹੀਂ ਹੈਗਾ। ਕੱਲ ਡੀਜੀ ਫੂਡ ਅਥਾਰਟੀ ਦਾ ਬਿਆਨ ਆਇਆ ਤੇ ਗੌਰਮੈਂਟ ਬੇਕਰੀ ਨੂੰ ਕਲੀਨ ਚਿੱਟ ਦੇ ਕੇ ਕਹਿਦਾ ਜੀ ਨਿਕਲ ਜਾਓ, ਕੋਈ ਗੱਲ ਨਹੀਂ, ਹੁਣ ਦੇਖਿਆ ਜਾਏਗਾ। अस्सलाम वालेकुम। अच्छा जी, मोटरवे ते भेरे दे लागे ना 4 दिन पहले एक अफसोसनाक वाक़या पेश आया ਜਿਹਦੇ ਵਿੱਚ ਇੱਕ ਹੀ ਖਾਨਦਾਨ ਦੇ 4 ਬੰਦੇ ਜਿਹੜੇ ਆ ਨਾ ਉਹ ਜ਼ਿੰਦਗੀ ਦੀ ਬਾਜ਼ੀ ਹਾਰ ਗਏ। ਤੇ ਬਹੁਤ ਸਾਰੇ ਲੋਕਾਂ ਨੇ ਇਹਦੇ ਤੇ ਬਹੁਤ ਸਾਰੀਆਂ ਗੱਲਾਂ ਕੀਤੀਆਂ, ਲੇਕਿਨ ਅਸਲ ਹਕਾਇਕ ਜਿਹੜੇ ਆ ਨਾ ਉਹ ਕਿਸੇ ਨੇ ਨਹੀਂ ਸਾਨੂੰ ਦੱਸੇ ਕਿ ਉਹਨਾਂ ਨੇ ਜੂਸ ਕਿਹੜੀ ਦੁਕਾਨ ਤੋਂ ਲਿਆ ਸੀਗਾ, ਕਿੱਥੋਂ ਚੜੇ ਸੀ, ਕਿੱਧਰ ਨੂੰ ਆ ਰਹੇ ਸੀ, ਕਿੱਧਰ ਨੂੰ ਜਾ ਰਹੇ ਸੀ। ਪਤਾ ਨਹੀਂ ਲੋਕ ਜਿਹੜੇ ਆ ਦੁਕਾਨ ਦਾ ਨਾਮ ਲੈਣ ਤੋਂ ਐਡਾ ਡਰਦੇ ਕਿਉਂ ਪਏ ਆ, ਐਡਾ ਉਹਨਾਂ ਨੂੰ ਖੌਫ ਕਾਹਦਾ ਚੜਿਆ ਹੋਇਆ ਵਾ ਵੀ ਦੱਸੋ ਇਸ ਜਗ੍ਹਾ ਤੋਂ ਲਿਆ ਸੀਗਾ। ਲੋਕ ਉਸ ਜਗ੍ਹਾ ਤੇ ਲਾ ਕੇ ਜਾ ਕੇ ਸੌਦਾ ਸਿਰਫ ਨਾ ਲੈਣ, ਕਿਸੇ ਹੋਰ ਦੁਕਾਨ ਤੋਂ ਜਾ ਕੇ ਲੈ ਲੈਣ। ਇਹਦੇ 'ਚ ਕੋਈ ਐਡੀ ਡਰ ਖੌਫ ਵਾਲੀ ਗੱਲ ਕਿਹੜੀ ਆ। ਮੇਰੀ ਉਹਨੇ ਥੋੜ੍ਹੀ ਦੇਰ ਪਹਿਲੇ ਜਨਾਬੇ ਵਾਲੀ ਇਹਨਾਂ 4 ਜਾਂ ਵਹਾਕ ਹੋਣ ਵਾਲੇ ਬੰਦਿਆਂ ਦੇ ਬੀਬੀਆਂ ਦੇ ਭਰਾ ਦੇ ਨਾਲ ਗੱਲ ਹੋਈ ਆ। ਉਹਦਾ ਨਾਮ ਹੈ ਜੀ ਅਲੀ। ਉਹਨੇ ਕਿਹਾ ਜੀ ਗੋਰਮੇ ਬੇਕਰੀ ਖਾਨਕਾ ਡੋਗਰਾਂ ਤੋਂ ਸਾਡੇ ਸਾਰੇ ਘਰ ਵਾਲੇ ਨੇ ਜੂਸ ਲਿਆ। ਜੂਸ ਹੈਗਾ ਜੀ ਫਰੂਟੀ ਨਾਮ ਦਾ ਕੋਈ ਜੂਸ, ਨਾਲ ਕੋਈ ਪੈਟਸ ਲਏ, ਨਾਲ ਕੋਈ ਪਾਣੀ ਦੀਆਂ ਬੋਤਲਾਂ ਲਈਆਂ। ਬਿਲਕੁਲ ਘਰੋਂ ਖੁਸ਼ਬਾਸ਼ ਹੱਸਦੇ ਖੇਲਦੇ ਹੋ ਆਏ ਆ ਕੇ ਜਨਾਬੇ ਲਈ ਉਹ ਮੋਟਰਵੇ ਤੇ ਚੜ ਗਏ ਆ। ਉਹਨਾਂ ਨੇ ਉਹ ਜਿਹੜੇ ਪੈਟੇ ਸੀਗੇ, ਉਹ ਜਿਹੜਾ ਜੂਸ ਸੀਗਾ, ਉਹ ਜਿਹੜਾ ਪਾਣੀ ਸੀਗਾ, ਉਹ ਪੀ ਲਿਆ। ਤੇ ਅਚਾਨਕ ਜਿਹੜੀ ਆ ਉਹਨਾਂ ਦੀ ਤਬੀਅਤ ਖਰਾਬ ਹੁੰਦੀ ਗਈ। ਇਹ ਕਰਦਿਆਂ ਕਰਾਂਦਿਆਂ ਜਨਾਬੇ ਵਾਲੀ ਉਹ ਭੇਰੇ ਤੱਕ ਪਹੁੰਚ ਗਏ। ਜਦੋਂ ਭੇਰੇ ਪਹੁੰਚ ਗਏ ਉਹਨਾਂ ਦਾ ਵੱਸ ਨਹੀਂ ਚੱਲਿਆ। ਇਸ ਹੱਦ ਤੱਕ ਡਰਾਈਵਰ ਜਿਹੜਾ ਸੀ ਉਹ ਬੇਬਸ ਹੋ ਗਿਆ। ਉਹ ਇੰਤਜ਼ਾਰ ਕਰਦਾ ਰਿਹਾ ਕਿ ਹੁਣ ਇੱਥੇ ਉਤਰਾਂਗਾ, ਹੁਣ ਇੱਥੇ ਰੁਕਾਂਗਾ, ਹੁਣ ਕੋਈ ਇੰਟਰਚੇਂਜ ਆਉਂਦਾ ਵਾ, ਹੋਰ ਕਿਸੇ ਨੂੰ ਮਦਦ ਦਾ ਕਹਿਣਾ ਵਾ। ਲੇਕਿਨ ਅਫਸੋਸ ਕਿ ਉਹ ਵਿਚਾਰਾ ਮਦਦ ਵਾਸਤੇ ਕਿਸੇ ਨੂੰ ਕਹਿ ਨਹੀਂ ਸਕਿਆ। ਉਹਦਾ ਜਦੋਂ ਬਿਆਨ ਸੁਣਦੇ ਆ ਯਕੀਨ ਕਰੋ ਕਿ ਇੱਕ ਵਾਰੀ ਨਾ ਰੂਹ ਕੰਬ ਜਾਂਦੀ ਆ। ਮੈਂ ਹੈਰਾਨ ਇਹਨਾਂ ਸਾਰੀਆਂ ਗੱਲਾਂ ਤੋਂ ਆ ਕਿ ਜਨਾਬ ਐਡੀ ਵੱਡੀ ਮੋਟਰਵੇ ਤੁਸੀਂ ਬਣਾ ਦਿੱਤੀ ਆ, ਇਧਰੋਂ ਚੜ ਕੇ ਅਗਲੇ ਪਾਸੇ ਲੱਥੋ ਤੇ ਥੱਬਾ ਰੁਪਈਆਂ ਦਾ ਜਨਾਬ ਤੁਸੀਂ ਲੈ ਲੈਣੇ ਆ। ਉਦੋਂ ਤੁਹਾਨੂੰ ਨਾ ਸ਼ਰਮ ਆਂਦੀ ਪੈਸੇ ਲੈਣ ਲੱਗਿਆ, ਨਾ ਹਯਾ ਆਂਦਾ ਵਾ। ਬਈ ਉੱਥੇ ਕੋਈ ਰੈਸਕਿਊ ਇੱਕ ਬਿਠਾ ਦੇਵੋ। ਕਿਸੇ ਇੰਟਰਚੇਂਜ ਦੇ ਉੱਪਰ ਰੈਸਕਿਊ 1122 ਬਿਠਾ ਦਿਓ ਤਾਂ ਕਿ ਕੋਈ ਐਮਰਜੈਂਸੀ ਦੀ ਸੂਰਤ ਦੇ ਵਿੱਚ ਜਨਾਬ ਉਹਨਾਂ ਲੋਕਾਂ ਨੂੰ ਟ੍ਰੀਟ ਕਰ ਸਕੀਏ। ਜਿਹੜਾ ਬੰਦਾ ਉਹਦੇ 'ਚ ਬਚਿਆ ਨਾ ਉਹਦਾ ਨਾਮ ਹੈਗਾ ਜੀ ਆਮਰ ਸ਼ਾਇਦ, ਜਿਹੜਾ ਉਹ ਡਰਾਈਵ ਕਰ ਰਿਹਾ ਸੀ। ਉਹ ਵੀ ਉਹਨਾਂ ਦਾ ਰਿਸ਼ਤੇਦਾਰ ਸੀਗਾ, ਮੇਰੇ ਖਿਆਲ ਉਹਨਾਂ ਦਾ ਭਰਾ ਹੀ ਸੀਗਾ। ਉਹ ਕਹਿੰਦਾ ਕਿ ਅਗਰ ਰੈਸਕਿਊ ਬਰ ਵਕਤ ਪਹੁੰਚ ਜਾਂਦਾ ਤੇ ਸਾਡੇ ਸਾਰੇ ਘਰ ਵਾਲਿਆਂ ਦੀ ਜਾਨ ਬਚ ਜਾਣੀ ਸੀਗੀ। ਰੈਸਕਿਊ ਜਨਾਬ 1 ਘੰਟੇ ਬਾਅਦ ਕਹਿੰਦਾ ਉੱਥੇ ਪਹੁੰਚਿਆ ਵਾ। ਦੇਖੋ ਜਿੱਥੇ 1 ਘੰਟੇ ਬਾਅਦ ਰੈਸਕਿਊ ਪਹੁੰਚਿਆ ਵਾ ਤੇ ਇਦਾਂ ਦੀ ਮੋਟਰਵੇ ਨੂੰ ਬੰਦ ਕਰ ਦੇਣਾ ਚਾਹੀਦਾ ਜਨਾਬ। ਕਦੀ ਮੋਟਰਵੇ ਤੇ ਡਕੈਤੀ ਹੋ ਜਾਂਦੀ ਆ, ਕਦੀ ਮੋਟਰਵੇ ਤੇ ਜ਼ਿਆਦਤੀ ਹੋ ਜਾਂਦੀ ਆ, ਕਦੀ ਮੋਟਰਵੇ ਤੇ ਜਨਾਬ ਬੰਦੇ ਮਰ ਜਾਂਦੇ ਆ, ਕਦੀ ਮੋਟਰਵੇ ਤੇ ਚੀਜ਼ਾਂ ਖਾਣ ਦੇ ਨਾਲ ਬੰਦਿਆਂ ਦੀ ਹਲਾਕਤ ਹੋ ਜਾਂਦੀ ਆ, ਕਦੀ ਜਨਾਬੇ ਵਾਲੀ ਉੱਥੋਂ ਚੀਜ਼ਾਂ ਮਹਿੰਗੀਆਂ ਮਿਲਦੀਆਂ ਵਾ। ਵੀ ਉੱਥੇ ਕੋਈ ਕਾਨੂੰਨ ਨਹੀਂ ਹੈਗਾ। ਮੋਟਰਵੇ ਦੇ ਉੱਤੇ 'ਚ ਕੋਈ ਜੰਗਲ ਦਾ ਕਾਨੂੰਨ ਹੈਗਾ ਵਾ। ਉੱਥੇ ਕੋਈ ਸ਼ਹਿਰ ਲੈਣ ਜਾਓ ਤੇ ਰੁਪਈਏ ਦੀ ਸ਼ਹਿਰ ਜਿਹੜੀ ਆ ਤੁਹਾਨੂੰ 150 ਰੁਪਏ ਦੀ ਮਿਲਦੀ ਆ। ਕਿਸੇ ਜਗ੍ਹਾ ਤੋਂ ਤੁਸੀਂ ਚਲੇ ਜਾਓ, ਕੋਈ ਪੁੱਛਣ ਵਾਲਾ ਨਹੀਂ, ਕੋਈ ਦੱਸਣ ਵਾਲਾ ਨਹੀਂ। ਜਿਵੇਂ ਜਨਾਬੇ ਵਾਲੀ ਕੱਚੇ ਦੇ ਇਲਾਕੇ 'ਚ ਮੋਟਰਵੇ ਨਹੀਂ ਬਣੀ ਹੋਈ ਕਿ ਕੱਚੇ ਦੇ ਵਿੱਚ ਦਹਿਸ਼ਤਗਰਦਾਂ ਦਾ ਰੂਲ ਆ, ਉਹਨਾਂ ਦਾ ਜੋ ਦਿਲ ਕਰਦਾ ਉਹ ਕਰਨ, ਜਿਹਨੂੰ ਮਰਜ਼ੀ ਮਾਰਨ, ਜਿਹਨੂੰ ਮਰਜ਼ੀ ਕੁੱਟਣ, ਕਿਸੇ ਨੇ ਨਹੀਂ ਪੁੱਛਣਾ ਹੈਗਾ। ਜਨਾਬ ਮੈਂ ਗੁਜ਼ਾਰਿਸ਼ ਕਰਾਂਗਾ ਕਿ ਇਹਨਾਂ 4 ਮੌਤਾਂ ਤੋਂ ਬਾਅਦ ਸਾਨੂੰ ਸਿੱਖਣਾ ਪਏਗਾ, ਸਾਨੂੰ ਕਰਨਾ ਪਏਗਾ। ਮੈਂ ਡੀਜੀ ਫੂਡ ਅਥਾਰਟੀ ਦੀ ਕਾਰਵਾਈ ਤੇ ਬੜਾ ਹੈਰਾਨ ਹੋਇਆ। ਕੱਲ ਡੀਜੀ ਫੂਡ ਅਥਾਰਟੀ ਦਾ ਬਿਆਨ ਆਇਆ, ਐਡੀਆਂ ਨੇ ਬੋਤਲਾਂ ਪੀਤੀਆਂ ਵਾ, ਜਿਹੜੇ ਪੈਟਿਸ ਖਾਦੇ, ਜਿਹੜਾ ਪਾਣੀ ਪੀਤਾ ਵਾ, ਇਹਦੇ ਅੰਦਰ ਪੋਇਜ਼ਨਿੰਗ ਦੇ ਸ਼ਵਾਇਦ ਨਹੀਂ ਮਿਲੇ। ਸੁਭਾਨ ਅੱਲਾਹ ਡੀਜੀ ਸਾਹਿਬ, ਬੜੀ ਜਲਦੀ ਤੇ ਬੜੀ ਤੇਜ਼ ਸਰਵਿਸ ਆ ਜਨਾਬ ਦੀ। ਕਿਆ ਇੰਨੀ ਜਲਦੀ ਫੈਸਲਾ ਤੁਸੀਂ ਕਰ ਲੈਂਦੇ ਅੱਗੇ ਵੀ ਕੰਮ ਕਰਨ ਦਾ? ਅੱਗੇ ਤਾਂ ਤੁਹਾਨੂੰ ਕੋਈ ਸੈਂਪਲ ਭੇਜ ਦਈਏ ਨਾ ਇੱਥੋਂ ਕਿ ਇਹਦੇ ਵਿੱਚ ਮਿਲਾਵਟ ਹੋ ਰਹੀ ਹੈ, 3-3 ਮਹੀਨੇ ਤੁਹਾਡੇ ਕੋਲ ਰਿਪੋਰਟ ਨਹੀਂ ਬਣਦੀ ਹੈਗੀ। ਹੁਣ ਤੁਸੀਂ ਇਬਤਦਾਈ ਰਿਪੋਰਟ ਦੇ ਕੇ ਤੇ ਜਨਾਬ ਗੋਂਗਲੂਆਂ ਤੋਂ ਮਿੱਟੀ ਝਾੜ ਕੇ ਪਰਾਂ ਵੀ ਮਾਰੇ ਆ। ਇਹ ਜਿਹੜੀ ਮੌਤ ਆ, ਇਹ ਜਿਹੜੀਆਂ 4 ਮੌਤਾਂ ਹੋਈਆਂ ਵਾ, ਇਹਨਾਂ ਨੂੰ ਅਸੀਂ ਖਤਮ ਨਹੀਂ ਹੋਣ ਦੇਵਾਂਗੇ ਜਨਾਬ। ਇਹ ਜਿਹੜੀ ਰਿਪੋਰਟ ਆ ਨਾ, ਅਸੀਂ ਇੱਦਾਂ ਦੱਬਣ ਨਹੀਂ ਦੇਣੀ ਤੁਹਾਨੂੰ। ਇਹ ਰਿਪੋਰਟ ਦਾ ਤੁਹਾਨੂੰ ਨਿਤਾਰਾ ਕਰਨਾ ਪੈਣਾ ਵਾ ਕਿ ਬੇਕਰੀ ਵਾਲੇ ਦਾ ਕਸੂਰ ਸੀਗਾ, ਖਾਣ ਵਾਲੇ ਦਾ ਕਸੂਰ ਸੀਗਾ, ਵੇਚਣ ਵਾਲੇ ਦਾ ਕਸੂਰ ਸੀਗਾ, ਬਣਾਉਣ ਵਾਲੇ ਦਾ ਕਸੂਰ ਸੀਗਾ। ਜਿਹਦਾ ਵੀ ਕਸੂਰ ਆ ਉਹਦੇ ਪੱਲੇ ਪਾਣਾ ਪੈਣਾ ਵਾ। 4 ਕੀਮਤੀ ਜਾਨਾਂ ਗਈਆਂ ਜਨਾਬ। ਇਹ ਕੋਈ ਜਨਾਬ ਕੋਈ ਗੁੱਡੀ ਦਾ ਖੇਲ ਨਹੀਂ ਹੋਇਆ।
ਕਿ ਜਨਾਬ ਤੁਸੀਂ ਇੱਕ ਰਿਪੋਰਟ ਬਣਾ ਕੇ ਤੇ ਗੌਰਮੈਂਟ ਬੈਕਰੀ ਨੂੰ ਕਲੀਨ ਚਿੱਟ ਦੇ ਕੇ ਕਹਿ ਤਾ ਜੀ ਨਿਕਲ ਜਾਓ, ਕੋਈ ਗੱਲ ਨਹੀਂ ਹੁਣ ਦੇਖਿਆ ਜਾਏਗਾ। ਨਹੀਂ ਸਰ, ਇਦਾਂ ਨਹੀਂ ਹੋਣਾ। ਇਹ ਤੁਹਾਨੂੰ ਮੁਕੰਮਲ ਤੌਰ ਤੇ ਤਹਿਕੀਕਾਤ ਕਰਨੀਆਂ ਪੈਣੀਆਂ ਵਾ। ਮੈਂ ਵਜ਼ੀਰ ਆਲਾ ਪੰਜਾਬ ਦੇ ਅੱਗੇ ਗੁਜ਼ਾਰਿਸ਼ ਕਰਾਂਗਾ, ਚੀਫ ਸੈਕਟਰੀ ਦੇ ਅੱਗੇ ਗੁਜ਼ਾਰਿਸ਼ ਕਰਾਂਗਾ, ਵਜ਼ੀਰ ਆਜ਼ਮ ਦੇ ਅੱਗੇ ਗੁਜ਼ਾਰਿਸ਼ ਕਰਾਂਗਾ ਕਿ ਖੁਦਾ ਦਾ ਨਾਮ ਆ, ਇਹਨਾਂ ਇਲਾਕਿਆਂ ਨੂੰ ਦੇਖੋ, ਇਹਨਾਂ ਇਲਾਕਿਆਂ ਨੂੰ ਦੇਖੋ, ਦੇਖਣ ਦੀ ਬਹੁਤ ਜ਼ਰੂਰਤ ਆ। ਇਹਦੀ ਸ਼ਫਾਫ ਤਹਿਕੀਕਾਤ ਕਰੋ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਲੀਅਰ ਹੋਵੇ। ਚਾਰ ਇੱਕ ਹੀ ਖਾਨਦਾਨ ਦੇ ਲੋਕ ਜਿਹੜੇ ਆ ਨਾ ਉਹ ਜ਼ਿੰਦਗੀ ਦੀ ਬਾਜ਼ੀ ਹਾਰ ਗਏ ਜਨਾਬ। ਤੇ ਜਨਾਬ ਮੋਟਰਵੇ ਦੇ ਉੱਪਰ ਨਾ ਰੋਜ਼ਾਨਾ ਦੀ ਤਾਦਾਦ ਦੇ ਵਿੱਚ ਲੱਖਾਂ ਕਰੋੜਾਂ ਰੁਪਇਆ ਜਿਹੜਾ ਨਾ ਉਹ ਗੌਰਮੈਂਟ ਨੂੰ ਰੈਵਨਿਊ ਜਾਂਦਾ ਵਾ ਤੇ ਇਸ ਰੈਵਨਿਊ ਦਾ ਕੋਈ ਆਵਾਮ ਨੂੰ ਫਾਇਦਾ ਵੀ ਹੋਣਾ ਚਾਹੀਦਾ ਵਾ। ਸਵੇਰ ਤੋਂ ਲੈ ਕੇ ਰਾਤ ਤੱਕ, ਰਾਤ ਤੋਂ ਲੈ ਕੇ ਸਵੇਰ ਤੱਕ ਗੱਡੀਆਂ ਆਉਂਦੀਆਂ ਰਹਿੰਦੀਆਂ, ਜਾਂਦੀਆਂ ਰਹਿੰਦੀਆਂ, ਤੁਸੀਂ ਪੈਸੇ ਫੜਦੇ ਰਹਿੰਦੇ ਹੋ, ਖਾਂਦੇ ਰਹਿੰਦੇ ਹੋ। ਆਏ ਦਿਨ ਜਨਾਬੇ ਲਈ ਇੱਕ ਨੋਟੀਫਿਕੇਸ਼ਨ ਸਾਡੇ ਦੇ ਦਿੰਦੇ ਹੋ ਕਿ ਰੇਟ ਵੱਧ ਗਿਆ ਜਨਾਬੇ ਲਈ, ਅੱਗੇ 700 ਸੀਗਾ ਹੁਣ 1000 ਹੋ ਗਿਆ। ਬਈ ਇਸ 300 ਦਾ ਸਾਨੂੰ ਕੀ ਫਾਇਦਾ ਹੋਇਆ ਜੋ ਸਾਡੇ 4 ਬੰਦੇ ਹੀ ਮਰ ਗਏ, ਉਹਨਾਂ ਨੂੰ ਰੈਸਕਿਊ ਨਾ ਮਿਲ ਸਕੀ, ਉਹਨਾਂ ਨੂੰ ਪੁਲਿਸ ਨਾ ਮਿਲ ਸਕੀ, ਉਹਨਾਂ ਨੂੰ ਜਨਾਬ ਜਿਹੜੀ ਉੱਥੇ ਉਹ ਜਿਹੜੀ ਗੱਡੀਆਂ ਤੁਰੀਆਂ ਫਿਰਦੀਆਂ ਮੋਟਰਵੇ ਵਾਲੇ ਦੀਆਂ ਉਹਨਾਂ ਨੇ ਆ ਕੇ ਨਾ ਪੁੱਛਿਆ ਇਹ ਸੀ ਜਨਾਬੇ ਵਾਲੀ ਤੁਹਾਨੂੰ 1000 ਰੁਪਇਆ ਕਾਹਦਾ ਦੇਣਾ। ਮੈਨੂੰ ਸਿਰਫ ਇੰਨੀ ਗੱਲ ਦਾ ਜਵਾਬ ਦੇ ਦਿਓ।